ਸਲਾਮ ਅਲੈਕੁਮ। ਸਵੀਡਨ ਵਾਲੀ ਗੱਲ ਦੇ ਉੱਤੇ ਮੇਰੀ ਛੋਟੀ ਭੈਣ ਹੈ, ਪੁੱਫੋ ਦੀ ਬੇਟੀ ਸਵੀਡਨ ਹੁੰਦੀ ਹੈ, 10 ਸਾਲ ਹੋ ਗਏ ਨੇ ਉਹਨੂੰ। ਉਹਨੇ ਮੈਨੂੰ ਕਾਲ ਕੀਤੀ ਘੰਟਾ ਦੋ, ਉਹਨੇ ਕਿਹਾ ਮੈਂ ਤੁਹਾਡੀ ਵੀਡੀਓ ਵੇਖੀ, ਉਹਨੇ ਮੇਰੇ ਨਾਲ ਗੱਲ ਕੀਤੀ ਹੈ। ਉਹਨੇ ਕਿਹਾ ਭਾਈ ਮੈਂ ਜਦੋਂ ਇੱਥੇ ਆਈ ਸਾਂ ਨਾ 2 ਸਾਲ ਉਹਨਾਂ ਮੈਨੂੰ 10 ਕਿਸਮ ਦੇ ਕੋਰਸ ਕਰਾਏ ਨੇ ਜਿਹੜੀ ਸਵੀਡਿਸ਼ ਲੈਂਗੁਏਜ ਸਾਣ ਦੇ। ਜਦੋਂ ਮੈਨੂੰ ਸਵੀਡਿਸ਼ ਲੈਂਗੁਏਜ ਆ ਗਈ ਹੈ ਉਦੋਂ ਉਹਨਾਂ ਮੈਨੂੰ ਯੂਨੀਵਰਸਿਟੀ ਦਾਖਲਾ ਦਿੱਤਾ। ਮੈਡੀਕਲ ਪੜ੍ਹ ਰਹੀ ਆਂਦੀ ਹੈ, ਦਵਾਈਆਂ ਦੇ ਨਾਂ ਸਵੀਡਿਸ਼ 'ਚ ਏਡੇ ਮੁਸ਼ਕਲ ਨੇ। ਉੱਥੇ ਉਹਨੇ BSc ਕੀਤੀ ਸੀ, ਆਂਦੀ ਇੰਗਲਿਸ਼ 'ਚ ਫੇਰ ਵੀ ਆਸਾਨ ਨੇ। ਉਹ ਤਾਂ ਨੁਕਸਾਨ ਲੱਗ ਰਹੇ ਨੇ ਕਿਉਂਕਿ ਉੱਥੇ ਉਹ ਇੰਗਲਿਸ਼ 'ਚ ਪੜ੍ਹੀ ਸੀ। ਹਾਲਾਂਕਿ ਇੰਗਲਿਸ਼, ਸਵੀਡਿਸ਼, ਪੰਜਾਬੀ, ਪਸ਼ਤੋ ਸਭ 'ਚ ਇੱਕੋ ਜਿਹੀ ਆਸਾਨ ਔਰ ਇੱਕੋ ਜਿਹੇ ਮੁਸ਼ਕਲ ਹੁੰਦੇ ਨੇ ਜੇ ਤੁਸੀਂ ਬਚਪਨ ਤੋਂ ਪੜ੍ਹੋ। ਅੱਛਾ, ਕਹਿ ਰਹੀ ਸੀ ਭਾਈ ਏਡੇ ਮੁਸ਼ਕਲ ਸਵੀਡਿਸ਼ ਦੇ ਵਿੱਚ ਦਵਾਈਆਂ ਦੇ ਨਾਂ ਨੇ, ਲੇਕਿਨ ਯਾਦ ਕਰਕੇ ਕਈ ਵਾਰੀ ਆਂਦੀ ਮੈਂ ਰੋਣ ਹੱਕੀ ਹੋ ਜਾਂਦੀ ਹਾਂ ਕਿ ਮੈਂ ਕਿੱਥੇ ਫਸ ਗਈ ਹਾਂ, ਸਵੀਡਿਸ਼ 'ਚ ਮੈਨੂੰ ਹੁਣ ਕਰਨਾ ਪੈ ਰਿਹਾ। ਤੇ ਇਹ ਹੀ ਦੱਸ ਰਿਹਾ ਸਾਡਾ ਰੋਣ ਕਈ, ਅਸੀਂ ਰੋਣ ਵਾਲੇ ਹੋਏ ਹਾਂ ਯਾਰ। ਸਾਡੀ ਬੱਸ ਹੋ ਗਈ ਹੈ। ਸਾਡੀ ਕੌਮ ਦੀ 26 ਕਰੋੜ ਲੋਕਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਮੈਨੂੰ ਲੋਕ ਮੈਸੇਜ ਕਰ ਰਹੇ ਨੇ ਭਾਈ ਕੋਈ ਤਰੀਕਾ ਦੱਸੋ ਅਸੀਂ ਵੀ ਬਾਹਰ ਆ ਜਾਈਏ। ਭਾਈ ਬਾਹਰ ਜਿਹੜਾ ਆ ਸਕਦਾ ਮੈਂ ਉਹਨੂੰ ਕਹਾਂਗਾ 100 ਵਾਰੀ ਆਓ, ਲੇਕਿਨ 26 ਕਰੋੜ ਬਾਹਰ ਨਹੀਂ ਆ ਸਕਦੇ। 26 ਕਰੋੜ ਨੇ ਉਹ ਨਿਜ਼ਾਮ ਨੂੰ ਬਾਹਰ ਕੱਢਣਾ ਜਿਹੜਾ 1833 ਦੇ ਵਿੱਚ ਲਾਰਡ ਮਕਾਲੇ ਨੇ ਸਾਡੇ ਤੇ ਨਾਫਜ਼ ਕੀਤਾ ਸੀ। ਉਹਨੇ ਕਿਹਾ ਸੀ ਇਹ ਲੋਕ ਘਟੀਆ ਨੇ, ਇਹਨਾਂ ਦੀਆਂ ਜ਼ਬਾਨਾਂ ਘਟੀਆ ਨੇ, ਇਹਨਾਂ ਦੀ ਤਰੱਕੀ ਨਹੀਂ ਹੋ ਸਕਦੀ। ਇਹ ਸਾਇੰਸ ਦੀਆਂ ਯਾਰ 1883 'ਚ ਵੀ ਉਹ ਕਹਿ ਰਿਹਾ ਸੀ ਇਹ ਸਾਇੰਸ ਦੀਆਂ ਜ਼ਬਾਨਾਂ ਨਹੀਂ। ਉਦੋਂ ਤੇ ਸਾਇੰਸ ਨਵੀਂ ਸੀ ਤੁਹਾਡੀ। ਕਹਿਣ ਤੋਂ ਮੁਰਾਦ ਇਹ ਕਿ ਜਿੰਨੀ ਦੇਰ ਤੱਕ ਇਸ ਕੌਮ 'ਚ ਇਤਮਾਦ ਨਹੀਂ ਨਾ ਹੋਣਾ, ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ, ਗਿਲਗਿੱਤੀ, ਕਸ਼ਮੀਰੀ ਹਰ ਜ਼ਬਾਨ ਦੇ ਵਿੱਚ ਸਾਇੰਸ ਪੜ੍ਹਾਈ ਜਾ ਸਕਦੀ ਹੈ। ਅਸੀਂ ਚਾਹੁੰਦੇ ਹਾਂ ਸਾਡਾ 5 ਸਾਲ ਤੋਂ ਲੈ ਕੇ ਸਾਡਾ 95 ਸਾਲ ਵਾਲਾ ਬਾਬਾ ਇੱਕੋ ਜਿੰਨੀ ਗੱਲ ਸਮਝੇ, ਤੇ ਫਿਰ ਸਾਨੂੰ ਉਹਦੀ ਮਾਂ ਬੋਲੀ ਦੇ ਵਿੱਚ ਗੱਲ ਸਮਝਾਉਣੀ ਪੈਣੀ।